ਲਹਿੰਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਗ ਜਿਹੜਾ ਸਾਡੇ ਪੰਜਾਬੀਆਂ ਦੀ ਨਿਸ਼ਾਨੀ ਹੈ। ਅਸੀਂ ਬੜੇ ਸ਼ੌਕ ਨਾਲ ਖਾਂਦੇ ਹਾਂ ਔਰ ਪੂਰਾ ਹਫਤਾ ਖਾਂਦੇ ਹਾਂ, ਬਲਕਿ ਉਦੋਂ ਤੱਕ ਖਾਂਦੇ ਜਦੋਂ ਤੱਕ ਸਾਡੀ ਧੁੰਨੀ ਸਬਜ਼ ਨਾ ਹੋ ਜਾਵੇ। ਸੱਜਣੋ ਤੇ ਮਿੱਤਰੋ, ਇਹ ਕੋਈ ਮੁਸਾਫਰ ਜਾ ਰਹੇ ਸਨ ਸਫ਼ਰ ਤੇ ਉਹਨਾਂ ਨੂੰ ਰਾਹ ਦੇ ਵਿੱਚ ਭੁੱਖ ਲੱਗੀ ਤੇ ਉਹਨਾਂ ਨੇ ਆਸੇ ਪਾਸੇ ਵੇਖਿਆ ਖਾਣ ਦੀ ਕੋਈ ਚੀਜ਼ ਲੱਭ ਜਾਵੇ, ਲੇਕਿਨ ਉਹਨਾਂ ਨੂੰ ਕੋਈ ਖਾਣ ਦੀ ਚੀਜ਼ ਨਹੀਂ ਲੱਭੀ। ਅਖੀਰ ਇਹੋ ਜਿਹਾ ਉਹਨਾਂ ਨੇ घास बूस वेख्या, उन्होंने समझा भी ये चलो जानवर भी खाते हैं, असी भी यही खा के वेख लें। उन्होंने इस तरह के पत्ते ਇਹੋ ਜਿਹੀਆਂ ਗੰਦਲਾਂ ਤੋੜ ਕੇ तो उन्होंने उन्होंने पका के ते जो खाधा ना वो बहुत स्वादी लग्या। वो हर रोज़ उन्होंने यही तरीका इस्तेमाल किया भी हर रोज़ वो पत्ते तोड़ के खा लेंदे सन। जो घर वापस आए घर वालों दस्या कि इस तरह आप तो मझां नूं सिर्फ पाने पट्ठे ये घास बूस जिहड़ा है, लेकिन ये मज़ेदार बड़ा बनता है जो असीं पका के वेखीए। ਉਹ ਫਿਰ ਘਰ ਆਏ, ਉਹਨਾਂ ਨੇ ਵੇਖਿਆ ਕਿ ਇਹ ਤੁਸੀਂ ਗੰਦਲਾਂ ਇਹੋ ਜਿਹੀਆਂ ਤੋੜ ਕੇ ਲੈ ਕੇ ਆਏ। ਉਹਨਾਂ ਨੇ ਪਕਾਇਆ ਤੇ ਬੜਾ ਮਜ਼ੇਦਾਰ ਆਇਆ। ਘਰ ਵਾਲਿਆਂ ਨੇ ਵੇਖਿਆ ਕਿ ਵਾਕਈ ਬਹੁਤ ਮਜ਼ੇਦਾਰ ਹੈ ਜੀ। ਤੇ ਅਖੀਰ ਉਹਨਾਂ ਨੇ ਕਿਹਾ ਵੀ ਇਹ ਘਾਸ ਹੈ, ਅਸੀਂ ਕਿਸੇ ਮਹਿਮਾਨ ਦੀ ਖਿਦਮਤ ਇਹਦੇ ਨਾਲ ਨਹੀਂ ਕਰ ਸਕਦੇ, ਕਿਉਂਕਿ ਮਹਿਮਾਨ ਨੇ ਕਹਿਣਾ ਵੀ ਇਹ ਤੇ ਘਾਸ ਹੈ, ਘਾਸ ਖਾ ਕੇ ਸਾਡੇ ਵਾਸਤੇ ਘਾਸ ਰੱਖੀ ਤੁਸੀਂ, ਅਸੀਂ ਜਾਨਵਰ ਹੈਗੇ ਵੀ ਅਸੀਂ ਘਾਸ ਖਾਵਾਂਗੇ। ਉਹ ਕਹਿਣ ਲੱਗੇ ਵੀ ਤੁਹਾਡਾ ਮਸਲਾ ਮੈਂ ਹੱਲ ਕਰ ਦਿੰਦਾ ਕਿ ਜਦੋਂ ਇਹ ਪਕਾ ਲਿਆ ਨਾ, घास गाफ हे अलिफ सीन घास इस तरह उर्दू का लफज बनता है। तो जो उन्होंने सीन नूं पहले लै आंदा, अलिफ उवें रहन दिता ते गाफ ते हे कर दिता, ये बन गया साग। फिर भी उन्होंने थोड़ी मुश्किल पेश आई कि यार ये साग बड़ा औखा कहना। उन्होंने आखिरी अख वाली हे भी खत्म कर दी। उत्थों ये बन गया कल्ला साग, जिहड़े कि असीं पंजाबी बड़े शौक नाल ये उदों दे खाण लगे साग ते अज तक खांदे पे। वो पंजाबी नहीं है ਜਿਹੜਾ ਆਪਣੇ ਘਰ ਦੇ ਵਿੱਚ ਸਾਗ ਨਹੀਂ ਬਣਾਉਂਦਾ, ਪਕਾਉਂਦਾ ਨਹੀਂ ਤੇ ਖਾਂਦਾ ਨਹੀਂ, ਲੇਕਿਨ ਸਾਗ ਦਾ ਸਵਾਦ ਉਦੋਂ ਹੀ ਹੈ ਜਦੋਂ ਤੁਸੀਂ ਉਹਦੇ ਤੇ ਜਨਾਬ ਵੱਡਾ ਸਾਰਾ ਪੇੜਾ ਜਿਹੜਾ ਹੈ ਮੱਖਣ ਦਾ ਉਹ ਰੱਖੋ ਤੇ ਖਾਓ, ਨਾਲ ਮਕਈ ਦਾ ਆਟਾ ਉਹਦੀਆਂ ਬਣੀਆਂ ਰੋਟੀਆਂ ਹੋਣ ਤੇ ਕਿਆ ਬਾਤ ਹੈ, ਨਾਲ ਲੱਸੀ ਹੋਵੇ। ਤੇ ਜਨਾਬ ਜਿਹੜੇ ਪੰਜਾਬੀ ਜਵਾਨ ਨੇ ਇਹ ਕਿਉਂ ਜਰੀ ਜਵਾਨ ਗਿਣੇ ਜਾਂਦੇ ਨੇ ਪੂਰੀ ਦੁਨੀਆ ਦੇ ਵਿੱਚ, ਸਿਰਫ ਇਹੀ ਵਜ੍ਹਾ ਹੈ कि देसी खुराकां खांदे ने। यह साडी देसी खुराक है, साडे वास्ते कोई शर्म का मकाम नहीं, इहदे विच कोई शर्म वाली गल नहीं है, असीं शर्मिंदगी महसूस नहीं करते। यह वो चीज़ है जिन्हों अंग्रेज़ भी पसंद करते हैं। यह वो चीज़ है जिन्हों पूरी दुनिया के लोग पसंद करते हैं। साग तुसीं भी खाया करो कि साग दे विच होर किहड़ियां चीज़ां पैंदियां ने ते साग मज़ेदार चीज़ बनती है। सब तो पहले तो यह जिहड़ी पालक है, यह देखो, यह पालक ਇਹਦੇ ਤਾਜ਼ਾ ਤੇ ਫਰੈਸ਼ ਪੱਤੇ ਜਿਹੜੇ ਨੇ ਇਹਨੂੰ ਪਾਲਕ ਆਖਿਆ ਜਾਂਦਾ ਹੈ। ਇਹ ਬਹੁਤ ਮਜ਼ੇਦਾਰ ਬਣਦੇ ਨੇ, ਸਾਗ ਦੇ ਵਿੱਚ ਇਹ ਪਾਏ ਹੋਣ ਨਾ ਤੇ ਕਿਆ ਬਾਤ ਹੈ, ਟੇਸਟ ਬੜਾ ਦੁਬਾਲਾ ਹੋ ਜਾਂਦਾ ਹੈ। ਪਾਲਕ ਵੀ ਸ਼ਾਮਿਲ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਇਹ ਧਨੀਆ ਹੈ, ਧਨੀਆ ਨੂੰ ਵੀ ਜਨਾਬ ਤੁਸੀਂ ਸ਼ਾਮਿਲ ਕਰ ਸਕਦੇ ਹੋ। ਬਹੁਤ ਮਜ਼ੇਦਾਰ ਤੇ ਟੇਸਟ ਬਣਾਉਣ ਵਾਸਤੇ ਤੁਸੀਂ ਧਨੀਆ ਵੀ ਸ਼ਾਮਿਲ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਖਾਸ ਚੀਜ਼ ਹੈ ਉਹ ਤੁਹਾਨੂੰ ਮੈਂ ਵਿਖਾਵਾਂਗਾ ਕਿ ਇਹ ਮੇਥੀ, ਇਹ ਤੁਸੀਂ ਦੇਖ ਰਹੇ ਹੋ ਮੇਥੀ, ਇਹ ਤੁਸੀਂ ਉਹਦੇ ਵਿੱਚ ਪਾ ਕੇ ਤੁਸੀਂ ਖਾ ਕੇ ਵੇਖਣਾ ਕਿ ਮਜ਼ਾ ਦੁਬਾਲਾ ਹੋ ਜਾਵੇਗਾ ਸਾਗ ਦਾ। ਸਾਗ ਰਹਿਣਾ ਹੀ ਨਹੀਂ। ਇਹ ਦੇਖੋ ਬਹੁਤ ਜ਼ਬਰਦਸਤ ਚੀਜ਼ ਔਰ ਸਿਹਤ ਵਾਸਤੇ ਬਹੁਤ ਮੁਫੀਦ ਚੀਜ਼ ਹੈ ਜੀ। ਅਗਰ ਤੁਸੀਂ ਇਹ ਚੀਜ਼ ਸ਼ਾਮਿਲ ਕਰ ਲਈਏ, ਹੁਣ ਉਸ ਨੂੰ ਮਜ਼ੀਦ ਮਜ਼ੇਦਾਰ ਬਣਾਉਣ ਵਾਸਤੇ ਇਹ ਸਾਡੇ ਕੋਲ ਥੋਮ ਖੜਾ ਹੈ। ਹਸਬੇ ਜ਼ਾਇਕਾ ਤੁਸੀਂ ਇਸ ਥੋਮ ਨੂੰ ਤੁਸੀਂ ਆਪਣੇ ਹਾਂਡੀ ਦੇ ਵਿੱਚ ਆਪਣੇ ਸਾਗ ਦੇ ਵਿੱਚ ਪਾ ਕੇ ਇਹਨੂੰ ਖੁਸ਼ ਜ਼ਾਇਕਾ ਬਣਾ ਸਕਦੇ ਹੋ। ਸੱਜਣੋ ਤੇ ਮਿੱਤਰੋ, ਅੱਜ ਦਾ ਸਾਗ ਜਿਹੜਾ ਹੈ ਇਹ ਅਸੀਂ ਬਹੁਤ ਹੀ ਮਜ਼ੇਦਾਰ ਬਣਾ ਲਿਆ ਔਰ ਇਸ ਨੂੰ ਮਜ਼ੇਦਾਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਉਮੀਦ ਹੈ ਤੁਹਾਨੂੰ ਸਾਡੀ ਵੀਡੀਓ ਅੱਜ ਦੀ ਪਸੰਦ ਆਈ ਹੋਏਗੀ, ਕਿਉਂਕਿ ਪੰਜਾਬੀਆਂ ਦੀ ਇਹ ਸਕਾਫਤ ਹੈ, ਦੇਸੀ ਚੀਜ਼ਾਂ ਖਾਂਦੇ ਪੀਂਦੇ ਰਹਿਣਾ ਚਾਹੀਦਾ ਹੈ। ਲਹਿੰਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਆਖਰ ਤੇ ਮੈਂ ਤੁਹਾਡੇ ਨਾਲ ਗੁਜ਼ਾਰਿਸ਼ ਕਰਾਂਗਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਤੇ ਅੱਛਾ ਜਿਹਾ ਕਮੈਂਟ ਲਾਜ਼ਮੀ ਕਰ ਦੇਣਾ, ਲੇਕਿਨ ਕਰਨਾ ਉਦੋਂ ਜਦੋਂ ਸਾਗ ਖਾ ਲਵੋ। ਮਿਲਦੇ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਪਾਕਿਸਤਾਨ ਜ਼ਿੰਦਾਬਾਦ।